पंजाबी रेडियो यूएसए है। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਬੁੱਧਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ 70 ਹੋਰ ਜਾਨਾਂ ਗਈਆਂ। ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋਈ। ਭਾਰਤ ਵਿੱਚ ਹੁਣ ਤੱਕ 90,300 ਮੌਤਾਂ। ਵਿਰੋਧੀ ਧਿਰ ਦੀਆਂ 16 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਖੇਤੀ ਬਿੱਲਾਂ ਦੇ ਵਿਰੁੱਧ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਨੂੰ ਮਿਲਣ ਤੋਂ ਪਹਿਲਾਂ ਪ੍ਰਦਰਸ਼ਨ ਕੀਤਾ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ 25 ਸਤੰਬਰ ਦੇ ਬੰਦ ਦੀ ਜ਼ਬਰਦਸਤ ਤਿਆਰੀ। ਕਿਸਾਨ ਬੋਲੇ ਕਿ ਹਾਲੇ ਤਾਂ ਅਸੀਂ ਘਰਾਂ ਚੋਂ ਨਿਕਲੇ ਹਾਂ, ਦਿੱਲੀ ਕੰਬਣ ਲੱਗ ਪਈ ਹੈ। ਕਾਨੂੰਨ ਵਾਪਸ ਨਾ ਹੋਏ ਤਾਂ ਦਿੱਲੀ ਵੱਲ ਕੂਚ ਕਰਾਂਗੇ। ਨਵਜੋਤ ਸਿੰਘ ਸਿੱਧੂ ਵੀ ਆਏ ਮੈਦਾਨ 'ਚ। ਅੰਮ੍ਰਿਤਸਰ ਵਿੱਚ ਖੇਤੀ ਬਿੱਲਾਂ ਦੇ ਵਿਰੁੱਧ ਕਾਲੇ ਝੰਡੇ ਲਹਿਰਾਏ ਗਏ। ਬਾਦਲ ਪਿੰਡ ਤੋਂ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ। ਇੱਕ ਕਿਸਾਨ ਦੀ ਮੌਤ, 15 ਜਣੇ ਜ਼ਖਮੀ। ਪਾਰਲੀਮੈਂਟ ਨੇ ਜੰਮੂ ਕਸ਼ਮੀਰ ਭਾਸ਼ਾ ਬਿੱਲ ਪਾਸ ਕੀਤਾ। ਪੰਜਾਬੀ ਪੂਰੀ ਤਰ੍ਹਾਂ ਦਰਕਿਨਾਰ। ਸਮੇਤ ਸਿੰਘ ਸੈਣੀ ਨੂੰ ਮਿਲੀ ਅਗਾਊਂ ਜ਼ਮਾਨਤ। ਅਤੇ ਡਰੱਗ ਚੈਟ ਵਿੱਚ ਫਸੇ ਫਿਲਮੀ ਅਦਾਕਾਰ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਤੇ ਰੰਕੁਲ ਪ੍ਰੀਤ ਨੂੰ ਨਾਰਕੋਟਿਕਸ ਬਿਊਰੋ ਦਾ ਨੋਟਿਸ ਮਿਲਿਆ। ਹੁਣ ਖਬਰਾਂ ਦੀ ਤਫਸੀਲ ਸੁਣੋ। ਪੰਜਾਬ ਵਿੱਚ 70 ਕਰੋਨਾ ਪੀੜਤਾਂ ਦੀ ਮੌਤ ਦੇ ਨਾਲ ਪੰਜਾਬ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2930 ਤੱਕ ਪਹੁੰਚ ਗਈ ਹੈ, ਜਦਕਿ 1498 ਨਵੇਂ ਕੇਸ ਆਉਣ ਕਰਕੇ ਪੀੜਤਾਂ ਦਾ ਕੁੱਲ ਅੰਕੜਾ 1,02,000 ਦੇ ਨੇੜੇ ਪਹੁੰਚ ਗਿਆ। ਇੱਕ ਦਿਨ ਦੇ ਦੌਰਾਨ ਹੋਈਆਂ ਮੌਤਾਂ ਦੀ ਜ਼ਿਲ੍ਹਾਵਾਰ ਹਾਲਤ ਦੇ ਮੁਤਾਬਕ ਜਲੰਧਰ ਵਿੱਚ 11, ਪਟਿਆਲਾ, ਅੰਮ੍ਰਿਤਸਰ ਤੇ ਲੁਧਿਆਣੇ 'ਚ 9, ਗੁਰਦਾਸਪੁਰ ਵਿੱਚ 6, ਬਠਿੰਡਾ, ਫਿਰੋਜ਼ਪੁਰ ਤੇ ਰੋਪੜ ਵਿੱਚ 3, ਮੋਗਾ ਤੇ ਮੋਹਾਲੀ ਵਿੱਚ 2, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਕਪੂਰਥਲਾ, ਮਾਨਸਾ, ਮੁਕਤਸਰ, ਪਠਾਨਕੋਟ, ਸੰਗਰੂਰ ਅਤੇ ਤਰਨਤਾਰਨ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਕੇਸ ਅੰਮ੍ਰਿਤਸਰ ਵਿੱਚ 260, ਮੋਹਾਲੀ ਵਿੱਚ 230, ਪਟਿਆਲਾ 'ਚ 127, ਲੁਧਿਆਣੇ 'ਚ 115, ਗੁਰਦਾਸਪੁਰ ਦੇ ਵਿੱਚ 95, ਕਪੂਰਥਲੇ ਦੇ ਵਿੱਚ 90, ਬਠਿੰਡੇ 'ਚ 76, ਜਲੰਧਰ ਦੇ ਵਿੱਚ 70, ਪਠਾਨਕੋਟ ਦੇ ਵਿੱਚ 56, ਹੁਸ਼ਿਆਰਪੁਰ ਦੇ ਵਿੱਚ 52, ਮੁਕਤਸਰ ਦੇ ਵਿੱਚ 44, ਰੋਪੜ 'ਚ 66, ਸੰਗਰੂਰ ਦੇ ਵਿੱਚ 20, ਫਤਿਹਗੜ੍ਹ ਸਾਹਿਬ ਵਿੱਚ 20, ਬਰਨਾਲਾ 'ਚ 22, ਫਰੀਦਕੋਟ ਵਿੱਚ ਤੇ ਫਾਜ਼ਿਲਕਾ ਦੇ ਵਿੱਚ 33 ਤੇ ਤਰਨਤਾਰਨ ਤੇ ਮਾਨਸਾ ਵਿੱਚ 11, ਨਵਾਂਸ਼ਹਿਰ ਵਿੱਚ 23 ਤੇ ਫਿਰੋਜ਼ਪੁਰ ਵਿੱਚ 4 ਨਵੇਂ ਕੇਸ ਸਾਹਮਣੇ ਆਏ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 56,65,000 ਹੋ ਗਈ ਹੈ। ਉਧਰ ਚੰਗੀ ਖਬਰ ਇਹ ਵੀ ਹੈ ਕਿ ਪਿਛਲੇ 5 ਦਿਨਾਂ ਤੋਂ ਨਵੇਂ ਮਰੀਜ਼ਾਂ ਦੇ ਮੁਕਾਬਲੇ 'ਚ ਲੋਕ ਜ਼ਿਆਦਾ ਠੀਕ ਹੋ ਰਹੇ ਨੇ। ਦੇਰ ਰਾਤ ਮੰਗਲਵਾਰ ਤੱਕ ਆਈਆਂ ਖਬਰਾਂ ਦੇ ਮੁਤਾਬਕ 80,321 ਮਰੀਜ਼ ਮਿਲੇ, ਜਦਕਿ 87,007 ਲੋਕ ਠੀਕ ਹੋ ਗਏ। ਮੰਗਲਵਾਰ ਨੂੰ 1,056 ਲੋਕਾਂ ਨੇ ਭਾਰਤ ਵਿੱਚ ਦਮ ਤੋੜਿਆ। ਇਸ ਤਰ੍ਹਾਂ ਮਰਨ ਵਾਲਿਆਂ ਦੀ ਕੁੱਲ ਗਿਣਤੀ 90,300 ਹੋ ਚੁੱਕੀ ਹੈ। ਪਰ ਚੰਗੀ ਖਬਰ ਇਹ ਵੀ ਹੈ ਕਿ ਸਾਡੇ ਮੁਲਕ ਵਿੱਚ ਆਬਾਦੀ ਦੇ ਅਨੁਪਾਤ ਦੇ ਮੁਕਾਬਲੇ ਘੱਟ ਮੌਤਾਂ ਹੋ ਰਹੀਆਂ ਨੇ। ਪ੍ਰਤੀ 10 ਲੱਖ ਦੀ ਆਬਾਦੀ ਵਿੱਚ ਭਾਰਤ ਵਿੱਚ 62 ਮਰੀਜ਼ ਦਮ ਤੋੜ ਰਹੇ ਨੇ, ਜਦਕਿ ਬ੍ਰਾਜ਼ੀਲ 'ਚ ਸਭ ਤੋਂ ਜ਼ਿਆਦਾ 642 ਮਰੀਜ਼ ਮਰ ਰਹੇ ਨੇ ਤੇ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 615 ਹੈ। ਦੁਨੀਆ ਭਰ ਵਿੱਚ ਕੋਰੋਨਾ ਦੇ ਪੀੜਤਾਂ ਦਾ ਕੁੱਲ ਅੰਕੜਾ 3,18,52,000 ਤੋਂ ਜ਼ਿਆਦਾ ਹੋ ਗਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,35,00,000 ਹੋ ਚੁੱਕੀ ਹੈ, ਜਦਕਿ ਹੁਣ ਤੱਕ 9,76,700 ਜਾਨਾਂ ਜਾ ਚੁੱਕੀਆਂ ਨੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਆਗੂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰ ਰਹੇ ਨੇ ਤੇ ਖੇਤੀਬਾੜੀ ਬਿੱਲਾਂ ਤੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦਿਆਂ ਤੇ ਉਹਨਾਂ ਨੂੰ ਜਾਣੂ ਕਰਵਾ ਰਹੇ ਨੇ। ਵਿਰੋਧੀ ਧਿਰ ਦੀਆਂ ਤਕਰੀਬਨ 16 ਪਾਰਟੀਆਂ ਨੇ ਇਹਨਾਂ ਮੁੱਦਿਆਂ ਬਾਰੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ। ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ 5 ਵੱਡੀਆਂ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਤੇਲੰਗਾਨਾ ਰਾਸ਼ਟਰ ਸਮਿਤੀ ਅਤੇ DMK ਕੋਰੋਨਾ ਵਾਇਰਸ ਦੇ ਮਹਾਮਾਰੀ ਦੇ ਮੱਦੇਨਜ਼ਰ ਸਦਨ ਵਿੱਚ ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੀਆਂ। ਪਰ ਬਾਅਦ ਵਿੱਚ ਫੈਸਲਾ ਹੋਇਆ ਕਿ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਵੀ ਇਸ ਡੈਪੂਟੇਸ਼ਨ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਪਹਿਲਾਂ ਅੱਜ ਪਾਰਲੀਮੈਂਟ ਭਵਨ ਦੇ ਅਹਾਤੇ ਵਿੱਚ ਖੇਤੀ ਬਿੱਲਾਂ ਦੇ ਖਿਲਾਫ ਸੰਸਦ ਮੈਂਬਰਾਂ ਨੇ ਮੁਜ਼ਾਹਰਾ ਕੀਤਾ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਖੇਤੀ ਬਿੱਲਾਂ ਦੇ ਖਿਲਾਫ ਅਮਨਪੂਰਵਕ ਢੰਗ ਨਾਲ ਲੰਬੀ ਲੜਾਈ ਲੜਨ ਦਾ ਮਨ ਬਣਾ ਲਿਆ। ਇਹਦੇ ਲਈ ਉਹ 25 ਸਤੰਬਰ ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ ਦੀ ਰਣਨੀਤੀ ਵਿੱਚ ਲੱਗ ਗਏ ਨੇ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਖੇਤੀ ਬਿੱਲਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਗੇ। ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਨੇੜੇ-ਤੇੜੇ ਦੇ ਦਰਜਨਾਂ ਪਿੰਡਾਂ 'ਚੋਂ ਆਏ ਹੋਏ ਕਿਸਾਨਾਂ ਦੀ ਧਮਕ ਲਗਾਤਾਰ ਵੱਧ ਰਹੀ ਹੈ। ਪਟਿਆਲਾ ਦੇ ਮਿੰਨੀ ਸਕੱਤਰੇਤ ਦੇ ਕੋਲ ਇਹਨਾਂ ਕਿਸਾਨਾਂ ਦਾ ਭਾਰੀ ਇਕੱਠ ਹੋ ਚੁੱਕਾ ਹੈ ਤੇ ਕਰੀਬ 2 ਕਿਲੋਮੀਟਰ ਦੀ ਸੜਕ ਉੱਪਰ ਕਿਸਾਨਾਂ ਨਾਲ ਭਰੀਆਂ ਬੱਸਾਂ ਅਤੇ ਟਰੱਕ ਹੀ ਦਿਖਾਈ ਦੇ ਰਹੇ ਨੇ।
किसान कह रहे हैं कि अज जेकर असीं विरोध ना किया तो आने वाली पीढ़ियां सानू कदे माफ नहीं करनगियां। ये कानून जेकर लागू हो गए तो पंजाब के किसान बर्बाद हो जाएंगे। किसान ये भी कह रहे हैं कि हाले तो असीं घरां चों निकले ही हैं, दिल्ली कंबण लग गई है, पर जे कानून वापस ना लए गए तो दिल्ली वल भी कूच किया जाएगा। खेती बिलों के खिलाफ अज अमृतसर के भंडारी पुल से कांग्रेस पार्टी के विधायक नवजोत सिंह सिद्धू की अगवाई में केंद्र सरकार के खिलाफ प्रदर्शन किया गया। नवजोत सिंह सिद्धू ने किसान एकता के नारे लाए। उन्होंने रोस वजों काले कपड़े पाए हुए सन ते ट्रैक्टर ट्राली ते सवार सन। कांग्रेसियों वालों खेती बिलों के खिलाफ मोदी हाय हाय के नारे लाए गए। प्रदर्शनकारियों ने संकेतक रोस मार्च किया ते भंडारी पुल तो मार्च करते हुए हाल गेट तक गए। प्रदर्शनकारियों ने हत्थों में तख्तियां चुकियां हुई सन जिन्हां पर खेती बिलों ते मोदी सरकार के खिलाफ नारे लिखे हुए सन। नवजोत सिंह सिद्धू के हमायती वड्डी गिणती में इकट्ठे होने करके इत्थे कोरोना के नियमां खास करके आपसी दूरी के नियमां दीआं धज्जियां उड्डियां। वधेरे हमायतियां ने मास्क नहीं सन पाए हुए। ये खबरां तुसीं पंजाबी रेडियो USA तो सुन रहे हो ते इन्हां खबरां नूं साडे चंडीगढ़ स्टूडियो तो सिद्धियां प्रसारित किया जा रहा है। खबरां नूं स्पॉन्सर कर रहे हैं खालसा इंश्योरेंस एजेंसी वाले। जेकर तुसीं जां तुहाडे परिवार के किसी मैंबर ने हाले तक भी लाइफ इंश्योरेंस नहीं करवाई तो अज ही खालसा इंश्योरेंस एजेंसी नूं कॉल करो, जो कि अमरीका दी टॉप रेटेड कंपनियां नाल तुहाडी बहुत ही वाजिब रेट ते लाइफ इंश्योरेंस करवा के देणगे। खालसा इंश्योरेंस एजेंसी का टेलीफोन नंबर नोट कर लो 408 272 2500। याद रखो खालसा इंश्योरेंस एजेंसी का टेलीफोन नंबर 4082722500। चलो फिर चलते हैं कुछ होर खबरां वल। खेती बिलों के विरुद्ध पिंड बादल विखे लगे मोर्चे की समाप्ति तो बाद घरां नूं वापस आ रहे किसानों की मिनी बस एक ट्राले नाल टकरा गई, जिस करके मानसा जिले के पिंड किशनगढ़ के किसान मुख्तियार सिंह पुत्र मोला सिंह की मौत हो गई है ते 17 किसान जख्मी हुए ने, जिन्हां नूं बठिंडा विखे वख-वख हस्पतालों में इलाज वास्ते भर्ती करवा दिता गया है। खबर है कि हस्पताल में जख्मियों के इलाज लिए सुस्ती के विरोध में मानसा जिले के पिंड भैणी वाघा सने बठिंडा विखे पुल के उपर किसानों वालों धरना ला दिता गया है। जख्मी किसानों विचों 2 की हालत गंभीर दसी गई है। डेमोक्रेटिक टीचर्स फ्रंट ने ऐलान किया है कि वह किसान संघर्ष के नाल डट के खड़े ने ते 25 सितंबर के पंजाब बंद में भरपूर उत्साह नाल शामिल होणगे। पार्लीमेंट ने बुधवार को जम्मू कश्मीर के भाषा बिल 2020 को प्रवानगी दे दी है। इस बिल में 5 भाषावां हिंदी, अंग्रेजी, उर्दू, कश्मीरी और डोगरी को केंद्री शासित प्रदेश की अधिकारित भाषा का दर्जा दे दिता गया है। ये पंजाबी को शामिल करने की जोरदार मांग उठी सी, पर सरकार ने उस ते कंन नहीं धरिया। राज सभा इसनूं पास कर दिता गया है, लोक सभा इसनूं पहले ही पास कर दिता गया सी। अज चंडीगढ़ की प्रैस क्लब के केंद्रीय पंजाबी लेखक सभा वालों जम्मू कश्मीर में लिआंदे गए भाषा बिल का सख्त विरोध किया गया ते पंजाबी नूं उहदे विच शामिल करने की मांग की गई। पार्लीमेंट ने बुधवार को 3 महत्वपूर्ण किरत सुधार बिलों को प्रवानगी दे दी है, जो कंपनियों को बंद करने दी रुकावटां दूर करेगा और 300 तक वर्करां वाली फर्मां में सरकारी आग्या तो बिना स्टाफ को कढ़ण की आग्या देगा। 8 संसद मैंबरों की मुअत्तली को लैके कांग्रेस पार्टी और खब्बे पक्खी विरोधी पार्टियों के बाईकाट के दौरान ही राज सभा ने उद्योगक संबंधां, समाजिक सुरक्षा ते कित्ता-मुखी सुरक्षा बारे बाकी 3 किरत बिलों भी जबानी वोटां नाल पास कर दिता है। तिन्ने बिल मंगलवार को लोक सभा वालों पास किए गए ते हुण इन्हां नूं कानून का रूप देण लई राष्ट्रपति की सही पवाई जाएगी। मॉनसून सैशन निर्धारित समय तो 8 दिन पहले ही पार्लीमेंट के मैंबरों के दरमियान कोरोना वायरस के फैलने की चिंता करके बुधवार को राज सभा अणमिथे समय लिए उठा दी गई है। पंजाब के साबका DGP समेत सैनी पंजाब पुलिस को टिच समझ रहे हैं। मुल्तानी मामले में मटौर के SHO वालों सैनी को समन भेज के अज सवेरे 11 बजे मटौर थाने में स्पैशल इन्वेस्टिगेशन टीम अगे पेश होने वास्ते कहा गया सी, पर वह थाने में नहीं आए। समेत सैनी ने उसनूं किसी होर मामले में गिरफ्तार करने का खदशा प्रगट करदिआं पंजाब ते हरियाणा हाईकोर्ट का बूहा खड़काया ते हाईकोर्ट ने उसनूं वड्डी राहत दिंदिआं मुल्तानी केस नूं छड्ड के बाकी सारे मामलों में अगाऊ जमानत दे दी है। मोगा में कथित नकली ते गैर म्यारी कीटनाशकों का पर्दाफाश होया। खेतीबाड़ी महकमे ने लाखां रुपए के मुल की कथित नकली ते गैर म्यारी कीटनाशक बरामद की है। खेतीबाड़ी महकमे ते पुलिस वालों सांझे ऑपरेशन के दौरान I-20 कार विचों एक कीटनाशक बरामद की गई। सिटी पुलिस ने सप्लाई करने आए लुधियाना के 2 नौजवानों को भी गिरफ्तार किया है। सुशांत राजपूत की मौत के नाल जुड़े ड्रग मामले में बॉलीवुड दीआं कई अदाकारां दे नाम सामने आ रहे हैं। दीपिका पादुकोण, श्रद्धा कपूर, सारा अली खान और रंकुलप्रीत सिंह नूं नारकोटिक्स कंट्रोल ब्यूरो ने बुधवार को सम्मन जारी कर दिते ने।
एनसीबी के सूत्रों मुताबिक दीपिका नूं पुछगिछ वास्ते 25 सितंबर को बुलाया जा सकता है। रंकुलप्रीत सिंह नूं 24 सितंबर को, शारदा कपूर ते सारा अली खान नूं 26 सितंबर को पेश होना पएगा। दीपिका पादुकोण ते उहदी मैनेजर करिश्मा प्रकाश के दौरान 28 अक्तूबर 2017 ਨੂੰ WhatsApp ਤੇ ਹੋਈ ਗੱਲਬਾਤ ਸਾਹਮਣੇ ਆਈ ਸੀ। ਇਹਦੇ ਵਿੱਚ ਦੀਪਿਕਾ ਹੈਸ਼ ਅਤੇ ਵੀਡ ਵਰਗੇ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਪਾਬੰਦੀशुदा ਡਰੱਗ ਨਾਲ ਜੁੜੀ ਭਾਸ਼ਾ ਵਿੱਚ ਹੈਸ਼ ਦਾ ਇਸਤੇਮਾਲ ਹਸ਼ੀਸ਼ ਵਾਸਤੇ ਕੀਤਾ ਜਾਂਦਾ ਹੈ। ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ। ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ 70 ਹੋਰ ਜਾਨਾਂ ਗਈਆਂ। ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ। ਭਾਰਤ ਵਿੱਚ ਹੁਣ ਤੱਕ 90,300 ਮੌਤਾਂ। ਵਿਰੋਧੀ ਧਿਰ ਦੀਆਂ 16 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਖੇਤੀ ਬਿੱਲਾਂ ਦੇ ਵਿਰੁੱਧ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਨੂੰ ਮਿਲਣ ਤੋਂ ਪਹਿਲਾਂ ਪ੍ਰਦਰਸ਼ਨ ਕੀਤਾ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ 25 ਸਤੰਬਰ ਦੇ ਬੰਦ ਦੀ ਜ਼ਬਰਦਸਤ ਤਿਆਰੀ। ਕਿਸਾਨ ਬੋਲੇ ਕਿ ਹਾਲੇ ਤਾਂ ਅਸੀਂ ਘਰਾਂ ਚੋਂ ਨਿਕਲੇ ਹੀ ਹਾਂ, ਦਿੱਲੀ ਕੰਬਣ ਲੱਗ ਗਈ ਹੈ। ਕਾਨੂੰਨ ਵਾਪਸ ਨਾ ਹੋਏ ਤਾਂ ਦਿੱਲੀ ਵੱਲ ਕੂਚ ਕੀਤਾ ਜਾਏਗਾ। ਨਵਜੋਤ ਸਿੰਘ ਸਿੱਧੂ ਵੀ ਆਏ ਮੈਦਾਨ 'ਚ। ਅੰਮ੍ਰਿਤਸਰ 'ਚ ਖੇਤੀ ਬਿੱਲਾਂ ਦੇ ਵਿਰੁੱਧ ਕਾਲੇ ਝੰਡੇ ਲਹਿਰਾਏ। ਬਾਦਲ ਪਿੰਡ ਤੋਂ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ। ਇੱਕ ਕਿਸਾਨ ਦੀ ਮੌਤ, 17 ਜਣੇ ਜ਼ਖਮੀ ਹੋਏ। ਪਾਰਲੀਮੈਂਟ ਨੇ ਜੰਮੂ ਕਸ਼ਮੀਰ ਭਾਸ਼ਾ ਬਿੱਲ ਪਾਸ ਕੀਤਾ। ਪੰਜਾਬੀ ਪੂਰੀ ਤਰ੍ਹਾਂ ਦਰਕਿਨਾਰ। ਸਮੇਤ ਸੈਣੀ ਨੂੰ ਮਿਲੀ ਅਗਾਊਂ ਜ਼ਮਾਨਤ ਅਤੇ ਡਰੱਗ ਚੈਟ ਵਿੱਚ ਫਸੇ ਫਿਲਮੀ ਅਦਾਕਾਰ दीपिका पादुकोण, सारा अली खान ते रंकुलप्रीत नूं नारकोटिक्स ब्यूरो का नोटिस। ये सन साडियां अज दीयां खबरां। ताज़ा खबरां लई कल इसे वक्त अपनी फिर मुलाकात होएगी। हुण दिओ सुशील दोसांझ नूं आग्या। पंजाबी रेडियो USA दे ਸਰੋਤਿਆਂ ਲਈ बहुत शुभ विशामा।